ਪੰਜਾਬੀ ਲੈਂਗੁਏਜ ਮੂਵਮੈਂਟ ਦੇ ਪ੍ਰਬੰਧ ਹੇਠ ਪੰਜਾਬੀ ਤਹਿਰੀਕਾਂ ਦੇ ਸਭ ਤੋਂ ਵੱਡੇ ਮਰਕਜ਼ ਪੰਜਾਬ ਹਾਊਸ ਵਿੱਚ 5 ਦਰਿਆਵਾਂ ਦੀ ਧਰਤੀ ਦੇ ਪੁੱਤਰਾਂ ਦੀ ਟਾਰਗੇਟ ਕਿਲਿੰਗ ਦੀ ਨਿੰਦਿਆ ਲਈ ਇਕੱਠ ਹੋਇਆ, ਜਿਹਦੀ ਪ੍ਰਧਾਨਗੀ ਪੰਜਾਬੀ ਤਹਿਰੀਕ ਦੇ ਕਾਇਦ ਚੌਧਰੀ ਇਲਿਆਸ ਘੁੰਮਣ ਹੋਰਾਂ ਕੀਤੀ, ਜਦਕਿ ਉਚੇਚੇ ਪ੍ਰਾਹੁਣੇ ਮੁਦੱਸਰ ਇਕਬਾਲ ਭੱਟ ਹੋਰੀ ਸਨ। ਇਸ ਤੋਂ ਅੱਡ ਮਲਿਕ ਮੁਜਾਹਿਦ ਖੋਖਰ, ਆਬਾਦ ਨਬੀਲ ਸ਼ਾਦ ਤੇ ਕਾਜ਼ੀ ਤਾਰਕ ਹੋਰਾਂ ਇਸ ਇਕੱਠ ਵਿੱਚ ਉਚੇਚੀ ਰਲਤ ਕੀਤੀ। ਗੱਲਬਾਤ ਕਰਨ ਵਾਲੇ ਸੂਝਵਾਨਾਂ ਦਾ ਆਖਣਾ ਸੀ ਕਿ ਪੰਜਾਬੀਆਂ ਦੂਜੇ ਸੂਬਿਆਂ ਦੇ ਵਸਨੀਕਾਂ ਨੂੰ ਹਰ ਸਹੂਲਤ ਦਿੱਤੀ, ਇਹਨਾਂ ਨਾਲ ਅੰਨ ਪਾਣੀ ਸਾਂਝਾ ਕੀਤਾ, ਪਰ ਬਦਲੇ ਵਿੱਚ ਸਾਨੂੰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਲੱਗੀਆਂ। ਕੁਝ ਦਾ ਤਾਲੁਕ ਗੁਜਰਾਤ ਨਾਲ ਸੀ, ਕੁਝ ਦਾ ਵਜ਼ੀਰਾਬਾਦ ਨਾਲ, ਕੁਝ ਦਾ ਗੁਜਰਾਤ। ਉਹਨਾਂ ਨੂੰ ਬੱਸ ਤੋਂ ਲਾ ਕੇ ਗੋਲੀਆਂ ਮਾਰ ਕੇ ਕਤਲ ਕਰਤਾ ਔਰ ਸ਼ਨਾਖਤੀ ਕਾਰਡ ਸਿਰਫ ਇਹ ਵੇਖਿਆ ਗਿਆ ਕਿ ਤੁਹਾਡਾ ਤਾਲੁਕ ਪੰਜਾਬ ਨਾਲ ਹੈ। ਇਹ ਵਾਰਦਾਤ ਪਹਿਲੀ ਵਾਰੀ ਨਹੀਂ ਪਈ, ਇਹਦੇ ਅਸੀਂ ਕਈ ਵਾਰੀ ਸ਼ਿਕਾਰ ਹੋ ਚੁੱਕੇ ਹਾਂ। ਲੇਕਿਨ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਸਿਆਸਤਦਾਨ ਔਰ ਸਾਡੇ ਹੁਕਮਰਾਨ ਸ਼ਾਇਦ ਪੰਜਾਬੀਆਂ ਨੂੰ ਮਰਦਿਆਂ ਵੇਖਣਾ ਚਾਹੁੰਦੇ ਨੇ ਕਿ ਜੀ ਨੌਸ਼ੱਕੀ ਦੇ ਅੰਦਰ ਕਾਰਡ ਦੇਖ ਕੇ ਉਹਨਾਂ ਨੂੰ ਮਾਰਿਆ ਗਿਆ। ਜਦੋਂ ਮੈਂ ਉੱਥੇ ਗਿਆ, ਮੈਂ ਅੱਲਾ ਦੀ ਕਸਮ ਗੱਲ ਕਰਦੇ ਜਜ਼ਬਾਤੀ ਹੋ ਜਾਣਾ। ਉਹਨਾਂ ਲੋਕਾਂ ਦੇ ਜੋ ਅਹਿਵਾਲ ਸਨ, ਮੇਰੇ ਉਸ ਭਾਈ ਨੇ 2 ਘਰਾਂ 'ਚ ਅਸੀਂ ਗਏ, ਫਿਰ ਅੱਗੇ ਉਹਨਾਂ ਨੇ ਇੱਕ ਜਗ੍ਹਾ ਤੇ ਜਮ੍ਹਾਂ ਕੀਤਾ, ਉਹਨਾਂ ਨੂੰ ਕੋਈ ਮੁਨਾਸਿਬ ਡੇਰਾ ਹੀ, ਕਿਉਂਕਿ ਉਹਨਾਂ ਬੱਚਿਆਂ ਦੇ ਵਾਲਦੈਨ ਕੋਲ ਬਿਠਾਉਣ ਵਾਸਤੇ ਜਗ੍ਹਾ ਕੋਈ ਨਹੀਂ। ਉਹ ਇਤਨੇ ਗਰੀਬ ਆ। ਏਜੰਸੀਆਂ ਦੇ ਬੰਦਿਆਂ, ਸਾਨੂੰ ਤੁਸੀਂ ਮਾਰੋ, ਅਸੀਂ ਈਰਾਨ ਮਜ਼ਦੂਰੀ ਕਰਨ ਜਾ ਰਹੇ ਹਾਂ, ਉੱਥੋਂ ਅੱਗੇ ਅਸੀਂ ਜਿੱਥੇ ਮਰਜ਼ੀ ਜਾਣਾ ਹੋਵੇ। ਡਾਕੂਮੈਂਟਸ ਉਹਨਾਂ ਕੋਲ ਈਰਾਨ ਦੇ ਸਨ। ਅਸਾਂ ਆਪਣੇ ਸਾਰੇ ਹੱਕ ਲੈਣੇ ਨੇ। ਉਹ ਇਸ ਤਰ੍ਹਾਂ ਦੇ ਹੱਕ ਨੇ ਕਿ ਮਾਂ ਬੋਲੀ ਤੋਂ ਲੈ ਕੇ ਮਾਂ ਮਿੱਟੀ ਤੱਕ, ਮਾਂ ਧਰਤੀ ਤੱਕ ਜਾਂਦੇ ਨੇ। ਉਹ ਅਸੀਂ ਸਾਰੇ ਲੈਣੇ ਨੇ। ਉਹ ਸਾਡਾ ਹੱਕ ਹੈ, ਕੋਈ ਹੋਰ ਉਹਦਾ ਹਿੱਸੇਦਾਰ ਨਹੀਂ। ਲੇਕਿਨ ਸਾਨੂੰ ਇੱਕ ਵਾਰੀ ਖੜੇ ਹੋਣਾ ਪਏਗਾ। ਗਲਵਾਂ ਅਗਰ ਅਸੀਂ ਉੱਥੋਂ ਦੇ ਬਲੋਚ ਸਰਦਾਰਾਂ ਦਾ ਫੜਨਾ ਨਾ, ਜਾਂ ਦਹਿਸ਼ਤਗਰਦਾਂ ਦਾ ਫੜਨਾ ਵਾ, ਜਿਹੜੇ ਲੋਕ ਸਾਡੇ ਪੰਜਾਬੀ ਦਾ ਨਾਂ ਲੈ ਕੇ, ਤੇ ਗਲਵਾਂ ਸਾਨੂੰ ਇੱਥੋਂ ਦੀ ਸ਼ਰਾਫੀਆ ਦਾ ਵੀ ਫੜਨਾ ਪਏਗਾ। ਉੱਥੇ 9 ਮਰੇ ਨੇ, ਅੱਜ ਇੱਥੇ ਕਮ ਸੇ ਕਮ 15 ਤੋਂ 20 ਲੱਖ ਕਿਸਾਨ ਮਰ ਰਿਹਾ ਗੰਦਮ ਦਾ। ਇਕੱਠ 'ਚ ਪੰਜਾਬੀ ਲੈਂਗੁਏਜ ਮੂਵਮੈਂਟ ਵੱਲੋਂ ਬਣਾਈ ਗਈ ਉਚੇਚੀ ਡਾਕੂਮੈਂਟਰੀ ਵੀ ਵਿਖਾਈ ਗਈ, ਜਿਹਦੇ ਵਿੱਚ ਬਲੋਚਿਸਤਾਨ ਵਿੱਚ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਵਿਖਾਈ ਗਈ। ਇਸ ਅਹਿਮ ਮਸਲੇ ਉੱਤੇ ਬਣਾਈ ਗਈ ਇਹ ਪਹਿਲੀ ਡਾਕੂਮੈਂਟਰੀ ਹੈ। ਕਿ ਜਦ ਵੀ ਕਿਸੇ ਬੋਲੀ ਨੂੰ ਮਾਰਿਆ ਜਾਂਦਾ ਹੈ, ਜਦ ਵੀ ਕਿਸੇ ਜ਼ਮੀਨ ਦੀ ਸਕਾਫਤ ਖੋਈ ਜਾਂਦੀ ਹੈ, ਤਾਂ ਸਭ ਤੋਂ ਪਹਿਲੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਜ਼ੁਬਾਨ ਬੰਦ ਕੀਤੀ ਜਾਂਦੀ ਹੈ। ਅੱਜ 1.5 ਸਾਲ ਤੋਂ ਰੋਜ਼ਨਾਮਾ ਭੁਲੇਖਾ ਦੇ ਇਸ਼ਤਿਹਾਰ ਬੰਦ ਨੇ। ਸਾਡੀ ਸਹਾਫਤ ਨੂੰ ਕਤਲ ਕਰਨ ਦੀ ਸਾਜ਼ਿਸ਼ 1.5 ਸਾਲ ਪਹਿਲਾਂ ਸ਼ੁਰੂ ਹੋਈ, ਲੇਕਿਨ ਆਪਣੇ ਵਸਾਇਲ ਨਾਲ ਇਹ ਅਖਬਾਰ ਖੜਾ ਹੈ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ 60% ਆਬਾਦੀ ਵਾਲਾ ਸੂਬਾ ਆਪਣੀ ਸਹਾਫਤ ਤੋਂ ਮਹਿਰੂਮ ਹੈ। ਉਹਦੇ ਕੋਲ ਉਹਦੀ ਬੋਲੀ 'ਚ ਛਪਣ ਵਾਲਾ ਅਖਬਾਰ ਨਹੀਂ ਹੈ। ਸਰਕਾਰੀ ਸਤਹ ਤੇ ਸਰਕਾਰਾਂ ਇੰਨਾ ਨਹੀਂ ਕਰ ਸਕਦੀਆਂ ਕਿ ਅਰਬਾਂ ਰੁਪਏ ਦੇ ਇਸ਼ਤਿਹਾਰਾਤ ਉਰਦੂ ਮੀਡੀਆ ਨੂੰ ਜਾਰੀ ਕਰਦੀਆਂ ਨੇ। ਪੰਜਾਬ ਦੇ ਸਰਕਾਰੀ ਇਸ਼ਤਿਹਾਰ ਸਿੰਧੀ ਅਖਬਾਰਾਂ ਵਾਸਤੇ ਤੇ ਹੈ ਨੇ, ਬਲੋਚ ਅਖਬਾਰਾਂ ਵਾਸਤੇ ਹੈ ਨੇ, ਪਸ਼ਤੋ ਅਖਬਾਰਾਂ ਵਾਸਤੇ ਹੈ ਨੇ, ਲੇਕਿਨ ਇਹ ਬਦਬਖਤ ਮਾਫੀਆ, ਇਹ ਅਸ਼ਰਾਫੀਆ ਪੰਜਾਬੀ ਅਖਬਾਰ ਵਾਸਤੇ ਸਰਕਾਰੀ ਇਸ਼ਤਿਹਾਰ ਜਾਰੀ ਨਹੀਂ ਕਰਦਾ। ਅਸੀਂ ਏਡੇ ਕੁ ਤਾਕਤਵਰ ਹਾਂ। ਸਾਨੂੰ ਸਭ ਸੱਜਣਾ ਨੂੰ, ਮੇਰੇ ਉਸਤਾਦ ਨੇ, ਸਾਰੇ ਵੱਡੇ ਨੇ, ਸੀਨੀਅਰ ਨੇ, ਕੁਝ ਬੱਚੇ ਨੇ, ਭਰਾ ਨੇ, ਸਾਨੂੰ ਸਭ ਨੂੰ ਆਪਣੀ ਆਵਾਜ਼ ਲਈ, ਆਪਣੇ ਹੱਕਾਂ ਲਈ ਇਕਮੁੱਠ ਹੋ ਕੇ ਖਲੋਣਾ ਵੀ ਪਏਗਾ ਤੇ ਇਹਨਾਂ ਲੋਕਾਂ ਨੂੰ ਦੱਸਣਾ ਪਏਗਾ ਕਿ ਦੁੱਲੇ ਦੀ ਧਰਤੀ ਦੇ ਲੋਕ ਨੇ, ਇਹ ਭਗਤ ਦੀ ਧਰਤੀ ਦੇ ਲੋਕ ਨੇ, ਕਮਜ਼ੋਰ ਨਹੀਂ ਹੈ। ਪੰਜਾਬ ਨੂੰ 2 ਹਿੱਸਿਆਂ 'ਚ ਵੰਡਿਆ ਗਿਆ ਹੈ। ਪਾਕਿਸਤਾਨ ਬਣਿਆ ਹੈ ਤੇ ਪੰਜਾਬ ਨੂੰ ਕੱਟ ਕੇ ਬਣਾਇਆ ਗਿਆ। ਪਾਕਿਸਤਾਨ ਪੰਜਾਬ ਨੂੰ ਜ਼ਿਬਾ ਕਰਕੇ ਪਾਕਿਸਤਾਨ ਬਣਿਆ। ਕਿਸੇ ਸੂਬੇ ਟਸਮਸ ਨਹੀਂ ਹੋਇਆ ਕੋਈ ਇਲਾਕਾ, ਸਿਰਫ ਪੰਜਾਬੀ ਮਰਿਆ। ਉਧਰ ਵੀ ਪੰਜਾਬੀ ਮਰਿਆ ਤੇ ਇੱਧਰ ਵੀ ਪੰਜਾਬੀ ਮਰਿਆ। ਕਿ ਜਿਹੜੇ ਲੋਕ ਨੋਸ਼ਕੀ ਸ਼ਹੀਦ ਹੋਏ ਨੇ, ਉਹਨਾਂ ਨਾਲ ਜਬਰ ਜ਼ਿਆਦਤੀ ਹੋਈ ਹੈ, ਉਹਨਾਂ ਦੇ ਸ਼ਨਾਖਤ ਕਾਰਡ ਵੇਖ ਕੇ ਉਹਨਾਂ ਨੂੰ ਕਤਲ ਕੀਤਾ ਗਿਆ। ਪੰਜਾਬ ਦੀ ਨਫ਼ਰਤ 3 ਸੂਬਿਆਂ ਵਿੱਚ ਹੈ। ਇਹ ਡਾਕੂਮੈਂਟਰੀ ਜਿਹੜੀ ਬਣਾਈ ਗਈ ਹੈ, ਇਹ ਤੁਸੀਂ ਇੱਕ ਬਣਾਈ ਹੈ ਨਾ, ਹਜ਼ਾਰਾਂ ਨੇ ਬਣਨ ਵਾਲੀਆਂ ਨੇ। ਹਜ਼ਾਰਾਂ ਜਗ੍ਹਾ ਤੇ ਜ਼ੁਲਮ ਹੋ ਰਹੇ ਨੇ, ਇੱਕ ਜਗ੍ਹਾ ਜ਼ੁਲਮ ਨਹੀਂ ਹੋ ਰਿਹਾ। ਲਿਖਦੇ ਨੇ ਕਿ ਕਿਉਂ ਪਾਕ ਜ਼ਮੀਨ ਤੇ ਪੈਰ ਪਲੀਤ ਪੇ ਵਾੜਦੇ ਹੋ, ਕਿਉਂ ਪਾਕ ਜ਼ਮੀਨ ਤੇ ਪੈਰ ਪਲੀਤ ਪੇ ਵਾੜਦੇ ਹੋ, ਕਿਉਂ ਆਲਣਿਆਂ ਵਿੱਚ ਸੱਪਾਂ ਨੂੰ ਪਤਾੜਦੇ ਹੋ, ਕਿਉਂ ਪਾਕ ਜ਼ਮੀਨ ਤੇ ਪੈਰ ਪਲੀਤ ਪੇ ਵਾੜਦੇ ਹੋ, ਕਿਉਂ ਆਲਣਿਆਂ ਵਿੱਚ ਸੱਪਾਂ ਨੂੰ ਪਤਾੜਦੇ ਹੋ,
ਤੇ ਮੈਂ ਐਨਕ ਲਾ ਲਾ ਵੇਂਦਾ ਰਹਿਣਾ ਨਕਸ਼ੇ ਨੂੰ, ਨਾਲੇ ਚੁੰਮਦਾ ਰਹਿਣਾ ਲੀਕਾਂ ਪਾਕਿਸਤਾਨ ਦੀਆਂ। ਉਹ ਮੇਰੇ ਤਨ ਤੇ ਕਪੜਾ ਰਹਿਣ ਦਿਓ, ਕੁਝ ਤਰਸ ਕਰੋ, ਉਹ ਮੈਂ ਖਾਬ 'ਚ ਸੁਣੀਆਂ ਚੀਕਾਂ ਪਾਕਿਸਤਾਨ ਦੀਆਂ। ਕਦੇ ਇਤਰਾਜ਼ ਕੀਤਾ ਪੰਜਾਬੀਆਂ ਨੇ? ਇਹ ਸਾਰੇ ਬਾਹਰੋਂ ਆਏ ਹੋਏ ਨੇ, ਭਾਰਤ ਦੇ ਸਾਰੇ ਸੂਬਿਆਂ 'ਚੋਂ ਆਏ ਨੇ। ਅਸੀਂ ਉਹਨਾਂ ਨੂੰ ਆਪਣੇ ਸੀਨੇ 'ਚ ਮੁਹੱਬਤ ਰੱਖੀ ਹੋਈ ਆ ਅਸੀਂ। ਲੇਕਿਨ ਅਫਸੋਸ ਦੀ ਗੱਲ ਹੈ ਕਿ ਇੱਕ ਮਜ਼ਦੂਰ, ਉਹਦੇ 'ਚ ਮੈਂ ਉਹਦਾ ਪੜ੍ਹਿਆ ਕਿ ਇੱਕ ਐਸਾ ਬੱਚਾ ਵੀ ਸ਼ਹੀਦ ਹੋ ਗਿਆ ਜਿਹਦੀਆਂ 6 ਬੱਚੀਆਂ ਸੀ। ਮਾਏ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ। ਜ਼ੁਲਮ ਜਾਨ ਤੇ ਸਹਿ ਨੀ ਮਾਏ, ਕਿਸਰਾ ਜਾਵਾਂ ਬਹਿ ਨੀ ਮਾਏ। ਜ਼ੁਲਮ ਜਾਨ ਤੇ ਸਹਿ ਨੀ ਮਾਏ, ਕਿਸਰਾ ਜਾਵਾਂ ਬਹਿ ਨੀ ਮਾਏ। ਦੂਜੇ ਮੇਰੇ ਵੀਰਾਂ ਨੂੰ ਵੀ ਏਕੇ ਦੀ ਗੱਲ ਕਹਿ ਨੀ ਮਾਏ। ਉਚੇਚੇ ਪਰੋਣੇ ਨੇ ਆਖਿਆ ਕਿ ਅੱਜ ਪੰਜਾਬੀ ਹੋਣਾ ਜੁਰਮ ਬਣਾ ਦਿੱਤਾ ਗਿਆ ਹੈ। ਸਾਥੋਂ ਸਾਡੀ ਬੋਲੀ ਤੇ ਪਛਾਣ ਖੋਈ ਜਾ ਰਹੀ ਹੈ। ਹੁਣ ਇਹ ਪੰਜਾਬ ਦੁਸ਼ਮਣੀ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸੀਂ ਆਵਾਜ਼ ਵੀ ਚੁੱਕਾਂਗੇ ਤੇ ਮੈਦਾਨ ਵੀ ਲਾਵਾਂਗੇ। ਡਾਕਟਰ ਨਸ਼ਾ ਦਾ ਭਾਈ ਸੀ, ਉਹ ਜੰਗ ਉੱਥੇ ਕੋਟਾ ਕੰਮ ਕਰਦਾ ਸੀ। ਕੁਝ ਦੋਸਤ ਐਸੇ ਸੀ ਜਿਹੜੇ ਛੱਡ ਕੇ ਇੱਥੇ ਆ ਗਏ, ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ ਉਹਨਾਂ ਬਲੋਚਿਸਤਾਨ ਦੇ ਉਸ ਲੋਕਾਂ ਨੇ। ਅਤੇ ਮੈਂ ਅਖੀਰ 'ਤੇ ਫੈਸਲਾ ਇਹ ਹੋਇਆ ਜਦੋਂ ਸਿੰਧ ਦੇ ਔਰ ਜੋ ਬਲੋਚਿਸਤਾਨ ਦਾ ਵਫਦ ਗੁਜਰਾਤ ਕ੍ਰਾਸ ਕੀਤਾ, ਤਾਂ ਉਹਨਾਂ ਫਿਰ ਇਹ ਕਿਹਾ ਕਿ ਜਿਵੇਂ ਸਿੰਧ 'ਚ ਗਰੀਬ ਹੈ ਅਤੇ ਪੰਜਾਬ ਦੇ ਵੀ ਗਰੀਬ ਆਵਾਮ ਨੇ, ਇਹ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਹੈ। ਸ਼ਾਹ ਹੁਸੈਨ ਤੇ ਵਾਰਸ ਵਰਗੇ ਲੱਭਦੇ ਪਏ ਨੇ ਗੁਣ ਪੰਜਾਬੀ, ਤੇ ਸੂਤਰ ਕਤ ਕਤ ਰੱਖੀ ਜਾਵੇਂ। ਖੇਸ ਵੀ ਆਪਣਾ ਉਣ ਪੰਜਾਬੀ, ਤੇ ਸੋਚੀ ਸਮਝੀ ਸਾਜ਼ਿਸ਼ ਲੱਗਦੀ, ਸੋਚੀ ਸਮਝੀ ਸਾਜ਼ਿਸ਼ ਲੱਗਦੀ, ਮਾਰੇ ਉਹਨਾਂ ਚੁਣ ਪੰਜਾਬੀ। ਰੌਲਾ ਜਿਹੜਾ ਹੈ ਉਹ ਤਬਕਾਤੀ ਹੈ, ਜਿਹਨੂੰ ਸਮਝਣ ਦੀ ਲੋੜ ਹੈ। ਇੱਕ ਜ਼ਾਲਮ ਇੱਕ ਮਜ਼ਲੂਮ ਹੈ। ਦੇਖੋ ਨਾ, ਉਹ ਬੱਸ ਦੇ ਵਿੱਚੋਂ ਜਦੋਂ ਸ਼ਨਾਖਤੀ ਕਾਰਡ ਵੇਖ ਕੇ ਤੇ ਪਛਾਣਗੇ ਕਿ ਇਹ ਪੰਜਾਬੀ ਨੇ, ਸਿੰਧੀਆਂ ਨੂੰ ਕੁਛ ਨਹੀਂ ਕਿਹਾ ਜਾਂਦਾ, ਸਿੰਧੀ ਮਜ਼ਦੂਰਾਂ ਨੂੰ ਇਹ ਤੇ ਜ਼ਾਇਰੀਨ ਸਨ। ਅੱਗੇ ਪਤਾ ਨਹੀਂ ਨੇਕੀ ਕਿਹੜੀ ਖੱਟਣ ਜਾ ਰਹੇ ਸਨ, ਹੈਰਾਨ ਜ਼ਿਆਰਤਾਂ ਤੇ ਜਾ ਰਹੇ ਸਨ। ਲੇਕਿਨ ਅਫਸੋਸ ਦੀ ਗੱਲ ਇਹ ਵੇ ਕਿ ਸਾਡੇ ਹੁਕਮਰਾਨ ਇਸ ਚੀਜ਼ ਨੂੰ ਨਹੀਂ ਸਮਝਦੇ ਔਰ ਜ਼ਾਤੀ ਮਫਾਦ ਤੇ ਲੱਗੇ ਹੋਏ ਨੇ। ਕੁਰਸੀ ਦੀ ਦੌੜ ਔਰ ਕੁਰਸੀ ਦੀ ਜਿਹੜੀ ਲੜਾਈ ਹੈ, ਉਹਦੇ ਪਿੱਛੇ ਇਹ ਮੁਲਕ ਜਿਹੜਾ ਵੇ ਗਵਾਚਦਾ ਨਜ਼ਰ ਆਉਂਦਾ ਪਿਆ ਵੇ। ਅੱਲਾਹ ਤਾਲਾ ਇਸ ਮੁਲਕ ਨੂੰ ਸਲਾਮਤ ਰੱਖੇ। ਅਸੀਂ ਬੰਗਲਾਦੇਸ਼ ਵਾਲਾ ਹਾਲ ਨਹੀਂ ਹੋਣ ਦੇਣਾ ਬਲੋਚਿਸਤਾਨ ਵਿੱਚ। ਪੰਜਾਬ ਦੀ ਗੱਲ ਜਦੋਂ ਅਸੀਂ ਕਰਨੀ ਹੈ ਤੇ ਅਸੀਂ ਵੀ ਉਹਨਾਂ ਵਾਸਤੇ ਜਿਹੜਾ ਵੇ ਉਹ ਉਸ ਤਰ੍ਹਾਂ ਹੀ ਸੋਚਦੇ ਹਾਂ ਜਿਵੇਂ ਅਸੀਂ ਪੰਜਾਬੀ ਵਾਸਤੇ ਸੋਚਦੇ ਹਾਂ। ਲੇਕਿਨ ਅਗਰ ਪੰਜਾਬੀ ਦਾ ਉੱਥੇ ਕਤਲ ਹੋਏਗਾ ਤੇ ਅਸੀਂ ਕਿਵੇਂ ਜਿਹੜਾ ਵੇ ਉਹ ਫਿਰ ਫੁੱਲ ਸੁੱਟ ਸਕਨੇ ਆ। ਅਸੀਂ ਜਿਹੜਾ ਵੇ ਉਹ ਖੜੇ ਹੋ ਕੇ ਗੱਲ ਕਰਨੀ ਹੈ। ਹੁਣ ਬਹਿ ਕੇ ਗੱਲ ਕਰਨ ਦੀ ਲੋੜ ਨਹੀਂ, ਬਹਿ ਕੇ ਗੱਲ ਕਰਨ ਦਾ ਵੇਲਾ ਲੰਘ ਗਿਆ ਹੁਣ। ਕਿ ਹੱਥੀਂ ਪਾਲੇ ਪੁੱਤਰਾਂ ਦੇ ਵੇਖ ਲਾਸ਼ੇ, ਹੱਥੀਂ ਪਾਲੇ ਪੁੱਤਰਾਂ ਦੇ ਵੇਖ ਲਾਸ਼ੇ, ਮੇਰੀ ਲੋਰੀ ਵੀ ਹੁਣ ਸੌਂ ਗਈ ਏ। ਇਹ ਨਾ ਸਮਝੀ ਡਰ ਜਾਵਾਂਗਾ, ਔਖੇ ਰਾਹ ਨੇ ਪਰ ਜਾਵਾਂਗਾ। ਇਹ ਨਾ ਸਮਝੀ ਡਰ ਜਾਵਾਂਗਾ, ਔਖੇ ਰਾਹ ਨੇ ਪਰ ਜਾਵਾਂਗਾ। ਵੇਲੇ ਮੈਨੂੰ ਨਿਗਲ ਲਿਆ ਜੇ, ਵੇਲੇ ਮੈਨੂੰ ਨਿਗਲ ਲਿਆ ਜੇ, ਮੈਂ ਵੇਲੇ ਨੂੰ ਚੜ ਜਾਵਾਂਗਾ। ਵੇਲੇ ਮੈਨੂੰ ਨਿਗਲ ਲਿਆ ਜੇ, ਮੈਂ ਵੇਲੇ ਨੂੰ ਚੜ ਜਾਵਾਂਗਾ। ਮੰਜ਼ਿਲ ਪਿੱਛੇ ਰਹਿ ਜਾਣਾ ਏ, ਮੰਜ਼ਿਲ ਪਿੱਛੇ ਰਹਿ ਜਾਣਾ ਏ, ਇੰਨਾ ਪੈਂਡਾ ਕਰ ਜਾਵਾਂਗਾ। ਮੈਂ ਅਜ਼ਮਾਂ ਦਾ ਲਾਵਾ ਪੀਤਾ, ਸੂਰਜ ਨਹੀਂ ਜੂ ਠਰ ਜਾਵਾਂਗਾ। ਇਹ ਨਾ ਸਮਝੀ ਡਰ ਜਾਵਾਂਗਾ, ਔਖੇ ਰਾਹ ਨੇ ਪਰ ਜਾਵਾਂਗਾ। ਰਾਜ ਕਰੇਗਾ ਜੀਵੇ ਜੀਵੇ ਪੰਜਾਬ ਦਾ ਰਾਖਾ, ਪੰਜਾਬ ਦਾ ਰਾਖਾ, ਵਤਨ ਦਾ ਰਾਖਾ। ਇਕੱਠ ਦੇ ਆਰੀ ਚੌਧਰੀ ਨਜ਼ੀਰ ਕੌਟ ਹੋਰਾਂ ਕੈਨੇਡਾ ਤੋਂ ਬਰਾਹ ਰਾਸਤ ਗੱਲ ਕੀਤੀ ਤੇ ਇਸ ਇਕੱਠ ਵਿੱਚ ਆਉਣ ਵਾਲੇ ਮਿੱਤਰਾਂ ਦਾ ਸ਼ੁਕਰੀਆ ਅਦਾ ਕੀਤਾ। ਬਲੋਚਿਸਤਾਨ ਵਿੱਚ ਮੁਸੱਲਹ ਦਹਿਸ਼ਤਗਰਦੀ ਦੇ ਟਾਰਗੇਟ ਕਿਲਿੰਗ ਦੇ ਜ਼ਰੀਏ 2000 ਤੋਂ ਵੱਧ ਪੰਜਾਬੀ ਸੈਟਲਰਸ ਨੂੰ, ਟੀਚਰਸ ਨੂੰ ਤੇ ਪੰਜਾਬ ਬਲੋਚਿਸਤਾਨ ਵਿੱਚ ਸਫ਼ਰ ਕਰਨ ਵਾਲੇ ਬੇਗੁਨਾਹ ਪੰਜਾਬੀਆਂ ਨੂੰ ਕਤਲ ਕੀਤਾ। 3 ਲੱਖ ਤੋਂ ਵੱਧ ਪੰਜਾਬੀਆਂ ਨੂੰ BLA ਨੇ ਮੁਸੱਲਹ ਦਹਿਸ਼ਤਗਰਦੀ ਦੇ ਜ਼ਰੀਏ ਜਬਰੀ ਤੌਰ ਤੇ ਬਲੋਚਿਸਤਾਨ ਵਿੱਚੋਂ ਬੇਦਖਲ ਕੀਤਾ। ਪਾਕਿਸਤਾਨ ਦੇ ਆਇਨ ਤੇ ਕਾਨੂੰਨ ਦੇ ਤਹਿਤ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਨੂੰ, ਮੁਲਕ ਦੇ ਕਿਸੇ ਵੀ ਸੂਬੇ ਵਿੱਚ ਜਾ ਕੇ ਕਿਸੇ ਵੀ ਇਲਾਕੇ ਵਿੱਚ ਰਹਿਣ ਦਾ, ਜਾਇਦਾਦ ਖਰੀਦਣ ਦਾ, ਕਾਰੋਬਾਰ ਕਰਨ ਦਾ,
ਤਾਲੀਮ ਹਾਸਲ ਕਰਨ ਦਾ ਹੱਕ ਹਾਸਲ ਹੈ। ਲੇਕਿਨ ਬਲੋਚਿਸਤਾਨ ਹੀ ਨਹੀਂ, ਸਿੰਧ ਤੇ ਸੂਬਾ ਸਰਹੱਦ ਵਿੱਚ ਵੀ ਪੰਜਾਬੀਆਂ ਦੇ ਖਿਲਾਫ, ਪਾਕਿਸਤਾਨ ਦੀ ਅਕਸਰੀਅਤ ਦੇ ਖਿਲਾਫ, ਪੰਜਾਬੀ ਅਕਸਰੀਅਤ ਦੇ ਖਿਲਾਫ ਐਸੀ ਮੁਨਜ਼ਮ ਹੇਟ ਕੈਂਪੇਨ, ਐਸੀ ਨਫ਼ਰਤ ਤੇ ਤਸੱਸੁਬ ਦੀ ਤਹਿਰੀਕ ਚਲਾਈ ਗਈ ਹੈ ਕਰਾਚੀ, ਅੰਦਰੂਨੇ ਸਿੰਧ, ਬਲੋਚਿਸਤਾਨ ਤੇ ਸੂਬਾ ਸਰਹੱਦ ਵਿੱਚ, ਕਿ ਇਹਨਾਂ ਤਿੰਨਾਂ ਸੂਬਿਆਂ ਵਿੱਚ ਪੰਜਾਬੀਆਂ ਦਾ ਰਹਿਣਾ ਤੇ ਵਸਣਾ ਤਕਰੀਬਨ ਨਾਮੁਮਕਿਨ ਹੋ ਚੁੱਕਿਆ। ਬਲੋਚਿਸਤਾਨ ਵਿੱਚ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਉੱਤੇ ਪੂਰੀ ਰਿਆਸਤ ਚੁੱਪ ਹੈ। ਵਫਾਕੀ ਹੁਕੂਮਤ ਚੁੱਪ ਹੈ, ਪੰਜਾਬ ਹੁਕੂਮਤ ਚੁੱਪ ਹੈ, ਜਾਗ ਪੰਜਾਬੀ ਜਾਗ ਦਾ ਨਾਰਾ ਮਾਰਨ ਵਾਲੇ ਚੁੱਪ ਨੇ, ਉਰਦੂ ਮੀਡੀਆ ਤੇ ਇਹਦੇ ਉੱਤੇ ਬੈਠੇ ਪੰਜਾਬੀ ਐਂਕਰ ਤੇ ਦਾਨਿਸ਼ਵਰ ਚੁੱਪ ਨੇ, ਸਾਰਾ ਮੀਡੀਆ ਚੁੱਪ ਹੈ, ਸੁਪਰੀਮ ਕੋਰਟ ਆਫ ਪਾਕਿਸਤਾਨ ਵੀ ਚੁੱਪ ਹੈ, ਪੰਜਾਬ ਅਸੈਂਬਲੀ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਤੇ ਚੁੱਪ, ਸੈਨੇਟ ਚੁੱਪ ਤੇ ਕੌਮੀ ਅਸੈਂਬਲੀ ਚੁੱਪ। ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਉੱਤੇ ਸੋ ਕਾਲਡ ਲਿਬਰਲ ਤੇ ਪ੍ਰੋਗਰੈਸਿਵ ਚੁੱਪ ਤੇ ਇਨਸਾਨੀ ਹਕੂਕ ਦੀਆਂ ਆਲਮੀ ਤੰਜ਼ੀਮਾਂ ਸਭ ਚੁੱਪ। ਕੈਮਰਾਮੈਨ ਸਈਦ ਅਲੀ ਕੈਸਰ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।